ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਜੋ ਅੱਜ ਦਾ ਥਰਡ ਵਾਲਾ ਇਸ਼ੂ ਸੀ ਉਹ ਇਹ ਸੀ ਕਿ ਭਾਰਤ ਦੇ 8 ਸੂਬਿਆਂ ਵਿੱਚ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਹਨ। ਸੋ ਹੁਣ ਆਪਾਂ ਅੱਜ ਦਾ ਜੋ ਵਿਚਾਰ ਹੈ, ਗੁਰਬਾਣੀ ਵਿਚਾਰ ਹੈ, ਗੁਰਮਤ ਵਿਚਾਰਾਂ ਹੈ, ਅੱਜ ਅਸੀਂ ਆਪਣੇ ਡਾਕਟਰ ਸਾਹਿਬ ਕੋਲੋਂ ਉਹਨਾਂ ਤੋਂ ਪੁੱਛਦੇ ਹਾਂ ਹਮੇਸ਼ਾ ਦੀ ਤਰ੍ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਵੇਂ ਪਹਿਲੇ ਸੈਗਮੈਂਟ 'ਚ ਦੱਸਿਆ ਸੀ ਕਿ ਬੀਤੇ ਕੱਲ ਐਤਵਾਰ ਨੂੰ ਸਾਡੇ ਖਾਲਿਸਤਾਨ ਸੰਘਰਸ਼ ਦੇ ਮਹਾਨ ਯੋਧੇ, ਸਾਡੀ ਉਹ ਫੋਰਸ ਖਾਲਿਸਤਾਨ ਕਮਾਂਡੋ ਫੋਰਸ, ਜਿਸ ਦਾ ਜ਼ਿਕਰ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਹੈ ਕਿ ਜਦੋਂ ਖਾਲਿਸਤਾਨ ਆਜ਼ਾਦ ਹੋਏਗਾ, ਖਾਲਿਸਤਾਨ ਕਮਾਂਡੋ ਫੋਰਸ ਖਾਲਿਸਤਾਨ ਡਿਫੈਂਸ ਫੋਰਸਿਸ ਦਾ ਕੇਂਦਰ ਬਿੰਦੂ ਹੋਏਗਾ, ਨਿਊਕਲੀਅਸ ਉਸ ਦੀ ਫੋਰਸ ਹੋਏਗੀ। ਔਰ ਉਸ ਦੇ ਪਹਿਲੇ ਜਰਨੈਲ ਸਨ ਭਾਈ ਮਨਬੀਰ ਸਿੰਘ ਚਹੇੜੂ, ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਨਲੂਆ ਦੇ ਨਾਂ ਦੇ ਉੱਤੇ ਜਨਰਲ ਹਰੀ ਸਿੰਘ ਦਾ ਖਿਤਾਬ ਦਿੱਤਾ ਹੋਇਆ ਸੀ। ਔਰ ਇਹ ਵੀ ਚਹੇੜੂ ਪਿੰਡ ਦਾ ਨਾਂ ਹੈ। ਜ਼ਾਹਰ ਹੈ ਕਿ ਭਾਈ ਮਨਵੀਰ ਸਿੰਘ ਛੋਟੀ ਉਮਰ ਦੇ ਵਿੱਚ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਜਿਹੜੀ ਮਿਕਨਾਤੀਸੀ ਸ਼ਖਸੀਅਤ ਹੈ ਉਸ ਨਾਲ ਖਿੱਚੇ ਤੁਰੇ ਆਏ 84 ਤੋਂ ਪਹਿਲਾਂ ਹੀ। ਬੇਸ਼ੱਕ ਉਹਨਾਂ ਦਾ ਆਨੰਦ ਕਾਰਜ 20-21 ਸਾਲ ਦੀ ਉਮਰ 'ਚ ਹੀ ਹੋ ਗਿਆ ਸੀ, ਉਹਨਾਂ ਦਾ ਬੱਚੇ ਵੀ ਸਨ, ਲੇਕਿਨ ਸੰਤਾਂ ਨੇ, ਜਿਵੇਂ ਉਹਨਾਂ ਦੇ ਮਾਤਾ ਜੀ ਨੇ ਵੀ ਆਪਣੀ ਜਿਹੜੀ ਉਹ ਗੁਫ਼ਤਗੂ 'ਚ ਵੀ ਕਹਿੰਦੇ ਨੇ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਪੁੱਤਰ ਤੁਹਾਡਾ ਇਹ ਪੰਥ ਦਾ ਹੈ। ਔਰ ਮੈਨੂੰ ਜਦੋਂ ਗਲੈਨ ਰੌਕ, ਅਕਸਰ ਮੈਂ ਉਹਨਾਂ ਨੂੰ ਮਾਤਾ ਜੀ ਨੂੰ ਮਿਲਦਾ ਰਿਹਾ, ਕਈ ਵਾਰ ਮਿਲੇ, ਔਰ ਜਦੋਂ ਹੁਣ ਗਲੈਨ ਰੌਕ ਵੀ ਮਿਲੇ ਉਸ ਦਿਨ, ਤੇ ਉਹਨਾਂ ਨੇ ਫਿਰ ਉਹ ਗੱਲ ਸੁਣਾਈ ਕਿ ਮੈਂ ਆਪਣੇ ਪੁੱਤਰ ਨੂੰ, ਮਨਵੀਰ ਨੂੰ ਕਿਹਾ ਕਿ ਤੂੰ ਬੇਟਾ ਹੁਣ ਜਿਸ ਰਸਤੇ ਤੁਰ ਪਿਆ ਇਹ ਤਾਂ ਤੂੰ ਮੈਨੂੰ ਮਿਲਣਾ ਨਹੀਂ ਹੈ। ਉਹਨੇ ਕਿਹਾ ਵੀ ਬੀਬੀ ਫਿਕਰ ਨਾ ਕਰ, ਮੇਰੇ ਵਰਗੇ ਕਈ ਆ ਕੇ ਤੈਨੂੰ ਮਿਲਿਆ ਕਰਨਗੇ। ਤੇ ਜਦੋਂ ਹੁਣ ਸਾਰੇ ਸਿੰਘ ਬੜੇ ਪਿਆਰ ਨਾਲ ਉਹਨੂੰ ਮਿਲ ਰਹੇ ਸੀ, ਕਹਿੰਦੇ ਮੇਰੇ ਪੁੱਤਰ ਨੇ ਕਿਹਾ ਸੀ ਕਈ ਮਿਲਣਗੇ, ਸੋ ਮੇਰੇ ਲਈ ਸਾਰੇ ਹੀ ਮਨਵੀਰ ਨੇ। ਸੋ ਜ਼ਾਹਰ ਹੈ ਕਿ ਭਾਈ ਮਨਵੀਰ ਸਿੰਘ ਹੋਰਾਂ ਨੇ 84 ਤੋਂ ਪਹਿਲਾਂ ਸੰਤਾਂ ਦੇ ਨਾਲ ਵੀ ਬੜੇ ਜਿਹੜੇ ਨੇ ਬਹਾਦਰੀ ਦੇ ਕਾਰਨਾਮੇ ਕੀਤੇ। ਔਰ ਐਨ ਘੱਲੂਘਾਰਾ 84 ਦਾ ਫਾਈਨਲ ਅਸੌਲਟ ਸ਼ੁਰੂ ਹੋਣ ਤੋਂ ਪਹਿਲਾਂ ਸੰਤ ਪਿੰਡਾਂ ਵਾਲਿਆਂ ਨੇ ਭਾਈ ਮਨਵੀਰ ਸਿੰਘ ਚਹੇੜੂ, ਬਾਬਾ ਗੁਰਬਚਨ ਸਿੰਘ ਮਾਨੋਚਾਲ ਔਰ ਹੋਰ ਕੁਝ ਸਿੰਘਾਂ ਨੂੰ ਕਿਹਾ ਕਿ ਭਾਈ ਤੁਸੀਂ ਨਿਕਲ ਜਾਓ ਔਰ ਇਸ ਸੰਘਰਸ਼ ਨੂੰ ਤੁਸੀਂ ਜਾਰੀ ਰੱਖਣਾ। ਔਰ ਜ਼ਾਹਰ ਹੈ ਜੂਨ 84 ਤੋਂ ਬਾਅਦ ਜਿਹੜਾ ਪਹਿਲੀ ਫੋਰਸ ਜਿਹਨੇ ਸਰਕਾਰ ਦੇ ਮਾਈਟ ਨੂੰ ਸਿੱਧਾ ਚੈਲੰਜ ਕੀਤਾ ਖਾਲਿਸਤਾਨ ਕਮਾਂਡੋ ਫੋਰਸ ਸੀ। ਔਰ ਭਾਈ ਮਨਵੀਰ ਸਿੰਘ ਹੋਰਾਂ ਨੇ ਬਹੁਤ ਬਹਾਦਰੀ ਦੇ ਕਾਰਨਾਮੇ, ਕੁਝ ਕਾਰਨਾਂ ਕਰਕੇ ਅਸੀਂ ਜਿਹੜਾ ਉਹਨੂੰ ਡਿਸਕਸ ਨਹੀਂ ਕਰ ਸਕਦੇ ਕਿਉਂਕਿ ਚਾਰ ਚਫੇਰੇ ਦੁਸ਼ਮਣ ਵੀ ਬੈਠੇ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਡੇਅਰ ਡੈਵਲਰੀ ਦੇ ਨਾਲ ਉਹਨਾਂ ਨੇ ਜਨਰਲ ਲਾਭ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਨੂੰ, ਜਿਨ੍ਹਾਂ ਨੂੰ ਜੋਧਪੁਰ ਜੇਲ੍ਹ 'ਚੋਂ ਜਲੰਧਰ ਕਚਹਿਰੀਆਂ ਦੇ ਵਿੱਚ ਪੇਸ਼ੀ ਦੇ ਲਈ ਲਿਆਂਦਾ ਗਿਆ ਸੀ, ਛਡਾਇਆ। ਬੇਸ਼ੱਕ ਉਹਦੇ 'ਚ ਕੁਝ ਬੇਗੁਨਾਹ ਪੁਲਿਸ ਵਾਲੇ ਵੀ ਮਾਰੇ ਗਏ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ ਉਹਨਾਂ ਦੀ ਧਾਕ ਜਮਾਈ। ਔਰ ਜ਼ਾਹਰਾ ਤੌਰ 'ਤੇ ਅਖੀਰ ਕਿਸੇ ਮੁਖਬਰ ਦੀ ਮੁਖਬਰੀ 'ਤੇ ਹੀ ਭਾਈ ਮਨਵੀਰ ਸਿੰਘ ਚਹੇੜੂ ਉਹਨਾਂ ਨੂੰ ਮਾਡਲ ਟਾਊਨ ਜਲੰਧਰ ਦੇ ਵਿੱਚ ਮੇਜਰ ਘੁੰਮਣ ਸਨ, ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ, ਟਾਰਚਰ ਕਰਕੇ ਸ਼ਹੀਦ ਕੀਤਾ ਗਿਆ। ਪਰ ਜੋ ਹੀ ਮਨਵੀਰ ਸਿੰਘ ਹੋਰਾਂ ਦੀ ਸ਼ਹੀਦੀ, ਜਿਵੇਂ ਕਿ ਉਹਨਾਂ ਦਾ ਹੁੰਦਾ ਸੀ ਕਿ ਜੀ ਉਹ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਹ ਉਹ ਆਈ, ਉਹਨਾਂ ਦਿਨਾਂ ਦੇ ਵਿੱਚ ਹੀ ਕੁਝ ਘੰਟਿਆਂ ਤੋਂ ਬਾਅਦ ਹੀ ਜਿੰਦਾ ਸੁੱਖਾ ਹੋਰਾਂ ਨੇ ਜਨਰਲ ਵੈਦਿਆ ਨੂੰ ਪੂਨੇ ਦੇ ਵਿੱਚ ਸਜ਼ਾ ਯਾਫਤਾ ਕੀਤਾ। ਔਰ ਇਹ ਪੰਥਕ ਕਮੇਟੀ ਦੀ ਇਹ ਸਟੇਟਮੈਂਟ ਆਈ ਸੀ ਕਿ ਇਹ ਅਸੀਂ ਆਪਣੇ ਜਨਰਲ ਦੀ ਸ਼ਹਾਦਤ ਦਾ ਬਦਲਾ ਲੈ ਲਿਆ, ਦੁਸ਼ਮਣ ਦੇ ਜਰਨੈਲ ਨੂੰ ਸਜ਼ਾ ਦੇ ਕੇ। ਸੋ ਇਸ ਲੈਵਲ ਦਾ ਇਹ ਯੋਧਾ ਸੀ। ਔਰ ਮਾਤਾ ਸੁਰਜੀਤ ਕੌਰ, ਉਹਨਾਂ ਦੀ ਵੀ ਉਹੀ ਸਪਿਰਿਟ, ਉਹੀ ਜਜ਼ਬਾ ਅਸੀਂ ਦੇਖਦੇ ਹਾਂ ਪਿਛਲੇ 20-25 ਸਾਲ 'ਚ ਜਦੋਂ ਵੀ ਕਿਤੇ ਮਿਲਦੇ ਨੇ। ਬੇਸ਼ੱਕ ਹੁਣ ਬਿਰਧ ਏਜ ਵੱਲ ਜਾ ਰਹੇ ਨੇ, ਲੇਕਿਨ ਅਜੇ ਵੀ ਮੈਮਰੀ ਇੰਟੈਕਟ ਹੈ। ਔਰ ਗੁਰਦੁਆਰਾ ਰਿਚਮੰਡ ਹਿੱਲ ਜਦੋਂ ਕਿ ਕੱਲ੍ਹ ਭਾਈ ਬਲਜਿੰਦਰ ਸਿੰਘ ਔਰ ਉਹਨਾਂ ਦੀ ਟੀਮ, ਭਾਈ ਹਿੰਮਤ ਸਿੰਘ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਮਦਮੀ ਟਕਸਾਲ ਦੇ ਸਿੰਘਾਂ ਵੱਲੋਂ ਉਹਨਾਂ ਨੂੰ ਸਨਮਾਨਿਆ ਗਿਆ। ਤੇ ਨਾ ਸਿਰਫ ਮਾਤਾ ਜੀ ਨੇ ਭਾਵਕ ਵੀ ਹੋਏ, ਬੱਚੇ ਦੀ ਗੱਲ, ਮਾਵਾਂ ਦੇ ਲਈ ਤਾਂ ਆਪਣੇ ਬੱਚੇ ਬੱਚੀਆਂ ਦਾ ਜੋ ਰੁਤਬਾ ਹੁੰਦਾ ਹੈ, ਲੇਕਿਨ ਜਿਹੜੀ ਗੱਲ ਬੜੀ ਟੱਚਿੰਗ ਸੀ ਕਿ ਜਦੋਂ ਹੀ ਉਹਨਾਂ ਨੇ ਆਪਣੇ ਭਾਵਕਤਾ ਵਾਲੇ ਵਿਚਾਰ ਸੰਕੋਚੇ ਵੀ, ਮਾਈਕ ਫੇਰ ਫੜ ਕੇ ਉਹਨਾਂ ਨੇ 5 ਨਾਅਰੇ ਖਾਲਿਸਤਾਨ ਜ਼ਿੰਦਾਬਾਦ ਦੇ ਸੰਗਤ ਚਲਵਾਏ। ਸੋ ਅਸੀਂ ਇਹ ਸੈਗਮੈਂਟ ਜਿਹੜਾ ਇਸ ਚੌਥਾ ਸੈਗਮੈਂਟ ਖਾਸ ਤੌਰ ਤੇ ਨਗੇਟਸ ਆਫ ਸਪਿਰਿਚੁਅਲ ਵਿਜ਼ਡਮ
ਜੀ ਇਹ ਭਾਈ ਮਨਵੀਰ ਸਿੰਘ ਚਹੇੜੂ ਔਰ ਉਹਨਾਂ ਦੇ ਮਾਤਾ ਜੀ ਬਹਾਦਰ ਮਾਤਾਵਾਂ, ਕਿਉਂਕਿ ਬਹੁਤ ਵਾਰ ਅਕਸਰ ਅੰਗਰੇਜ਼ੀ ਲਿਟਰੇਚਰ 'ਚ ਤਾਂ ਇਹ ਕਿਹਾ ਜਾਂਦਾ ਹੈ ਕਿ ਜੀ ਹਰ ਸਫਲ ਬੰਦੇ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ ਜੀ। ਕਿ ਵੀ ਜਿਹੜਾ ਵੀ ਬੰਦਾ ਕਾਮਯਾਬ ਹੈ ਉਹਦਾ ਮਤਲਬ, ਪਰ ਮੈਂ ਸਮਝਦਾ ਹਾਂ ਵੀ ਅਸੀਂ ਜਦੋਂ ਮੌਜੂਦਾ ਸੰਘਰਸ਼ ਦੀ ਗੱਲ ਵੀ ਕਰਦੇ ਹਾਂ, ਉਹ ਮਾਤਾਵਾਂ, ਉਹ ਜੀ। ਭੈਣਾਂ, ਉਹ ਪਤਨੀਆਂ, ਬਿਲਕੁਲ ਜਿਨ੍ਹਾਂ ਨੂੰ ਪਤਾ ਹੈ ਕਿ ਸਾਹਮਣੇ ਕੀ ਹੋਣ ਜਾ ਰਿਹਾ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਲਵਡ ਵਨ, ਪਿਆਰਾ ਜੀ। ਪੁੱਤਰ ਔਰ ਜਾਂ ਭਰਾ ਜਾਂ ਪਤੀ ਉਹ ਦੁਨੀਆ ਦੇ ਵਿੱਚ ਨਹੀਂ ਰਹਿਣਾ। ਔਰ ਉਹ ਇੱਕ ਪੀਰੀਅਡ ਸੀ ਜਦੋਂ ਪਤਾ ਸੀ ਕਿ ਜਿਹੜਾ ਇਸ ਰਸਤੇ ਤੇ ਤੁਰਿਆ, ਇੱਕ ਜੁਝਾਰੂ ਦੀ ਉਮਰ ਐਵਰੇਜ 4 ਤੋਂ 6 ਸਾਲ ਹੁੰਦੀ ਸੀ। ਜੀ ਬਹੁਤ ਥੋੜੇ ਨੇ ਜਿਹੜੇ ਇਸ ਤੋਂ ਜ਼ਿਆਦਾ ਵਕਤ ਸਰਵਾਈਵ ਕੀਤੇ, ਉਹ ਵੀ ਅੱਗ ਦੇ ਭਬੂਕੇ ਵਾਂਗ ਹੀ ਸਨ। ਜਿਵੇਂ ਜਦੋਂ ਤੁਸੀਂ ਅੱਗ ਦਾ ਭਬੂਕਾ ਦੇਖਦੇ ਹੋ ਕਿ ਕਿਵੇਂ ਉਹ ਮੱਚਦਾ ਹੈ ਤੇ ਚਲਾ ਜਾਂਦਾ ਹੈ, ਉਹਨਾਂ ਦੇ ਅੰਦਰ ਉਹ ਗੁਰੂ ਦਾ ਪਿਆਰ ਔਰ ਕੌਮੀ ਕੁਰਬਾਨੀ ਦਾ ਜਜ਼ਬਾ ਉਸ ਭਬੂਕੇ ਵਾਂਗ ਸੀ। ਲੇਕਿਨ ਉਸ ਭਬੂਕੇ ਨੇ ਫਿਰ ਕਿੰਨਿਆਂ ਦੇ ਅੰਦਰ ਉਸ ਆਜ਼ਾਦੀ ਦੀ ਸ਼ਮਾ ਨੂੰ ਬਾਲਿਆ। ਜੀ ਕਿਵੇਂ ਇਹ ਜਿਹੜੀ ਮਿਸਾਲ ਹੈ ਕੁਰਬਾਨੀ ਦੀ ਅੱਗੇ ਅੱਗੇ ਤੁਰਦੀ ਆਈ, ਅੱਜ 35 ਸਾਲ ਬਾਅਦ ਅਸੀਂ ਉਸ ਮੁਕਾਮ ਤੇ ਖਲੋਤੇ ਹਾਂ ਕਿ ਅੱਜ ਭਾਰਤੀ ਹਕੂਮਤ ਦੀ ਇਹ ਮਜਬੂਰੀ ਬਣੀ ਹੋਈ ਹੈ ਕਿ ਉਹ ਇੱਕ ਪਾਸੇ ਇੱਕ ਮੂੰਹ ਨਾਲ ਕਹਿ ਰਹੇ ਨੇ ਜੀ ਖਾਲਿਸਤਾਨ ਤੇ ਸਿੱਖ ਮੰਗਦੇ ਨਹੀਂ, ਜੀ। ਦੂਜੇ ਪਾਸੇ ਉਹ ਲਾਅ ਬਣਾ ਕੇ ਜਥੇਬੰਦੀ ਨੂੰ ਬੈਨ ਵੀ ਕਰਦੇ ਨੇ, 8 ਸਟੇਟਾਂ 'ਚ ਸਿੱਖਾਂ ਤੇ ਕ੍ਰੈਕਡਾਊਨ ਦੀ ਤਿਆਰੀ ਵੀ ਕਰ ਰਹੇ ਨੇ। ਸੋ ਜ਼ਾਹਿਰ ਹੈ ਕਿ ਗੱਲ ਕਿਤੇ ਦੀ ਕਿਤੇ, ਔਰ ਅਸੀਂ ਜੋ ਵੀ ਅੱਜ ਹਾਂ ਸੰਘਰਸ਼ ਦੇ ਲਈ ਵੀ, ਔਰ ਜਿਹੜਾ ਅੱਜ ਅਸੀਂ ਫਖਰ ਦੇ ਨਾਲ ਇਹ ਕਹਿੰਦੇ ਹਾਂ ਕਿ ਜੀ ਖਾਲਸਾ ਜਿਹੜਾ ਹੈ ਉਹ ਦੁਸ਼ਟ ਕੋ ਗਾਲੇ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਜੇ ਸਾਡੇ ਯੋਧੇ ਨਾ ਹੁੰਦੇ, ਦੁਸ਼ਟਾਂ ਨੂੰ ਗਾਲਿਆ ਨਾ ਜਾਂਦਾ, ਤੇ ਅੱਜ ਅਸੀਂ ਕਿਵੇਂ ਇਹ ਗੱਲ ਫਖਰ ਨਾਲ ਕਹਿੰਦੇ ਕਿ ਵੀ ਅਸੀਂ ਹਰ ਪੰਥ ਦੋਖੀ ਨੂੰ ਸਜ਼ਾ ਯਾਫਤਾ ਕੀਤਾ ਹੈ ਔਰ ਕਰਦੇ ਰਹਾਂਗੇ। ਔਰ ਮੈਂ ਕਨਕਲੂਜਨ ਦੇ ਵਿੱਚ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਭਾਈ ਬਲਜਿੰਦਰ ਸਿੰਘ ਜਿਹੜੀ ਉਹਨਾਂ ਨੇ 3-4 ਮਿੰਟ ਦੇ ਵਿੱਚ ਪ੍ਰੈਜੈਂਟੇਸ਼ਨ ਦਿੱਤੀ, ਮਾਤਾ ਜੀ ਔਰ ਭਾਈ ਮਨਵੀਰ ਸਿੰਘ ਚਹੇੜੂ ਦੀ ਕੁਰਬਾਨੀ ਔਰ ਮਾਤਾ ਜੀ ਦੀ ਜਿਹੜੀ ਔਰ ਉਹਨਾਂ ਦੇ ਆਨਰ ਕਰਨ ਦੀ ਜਿਹੜੀ ਵੀਡੀਓ ਹੈ ਵੀਡੀਓ ਸਾਰੇ ਦਰਸ਼ਕਾਂ ਨੂੰ ਦਿਖਾ ਉਹਦੇ ਨਾਲ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਦੀ ਸਮਾਪਤੀ ਹੋਏਗੀ। ਜੀ ਡਾਕਟਰ ਸਾਹਿਬ ਬੋਲੇ ਸੋਹਣਿਆਲ ਸਤਿ ਸ੍ਰੀ ਅਕਾਲ। ਬੋਲੇ ਸੋਹਣਿਆਲ ਸਤਿ ਸ੍ਰੀ ਅਕਾਲ। ਹਾਂਜੀ, ਇਸ ਤੋਂ ਬਾਅਦ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਸਿੱਖ ਯੂਥ ਆਫ ਅਮਰੀਕਾ ਅਤੇ ਸਿੱਖ ਫॉर ਜਸਟਿਸ, ਅੰਮ੍ਰਿਤਸਰ ਅਕਾਲੀ ਦਲ ਅਤੇ ਬਾਬਾ ਸਿੱਖ ਐਸੋਸੀਏਸ਼ਨ ਅਤੇ ਬਾਕੀ ਸਾਰੀਆਂ ਜਥੇਬੰਦੀਆਂ ਤੇ ਮਾਤਾ ਜੀ ਦਾ ਸਨਮਾਨ ਕਰਨਗੇ। ਬੋਲੇ ਸੋਨਿਹਾਲ ਬੋਲੇ ਸੋਨਿਹਾਲ ਬੋਲੇ ਸੋਨਿਹਾਲ। ਹੁਣ ਸਿੱਖ ਕਲਚਰਲ ਸੁਸਾਇਟੀ ਵੱਲੋਂ ਭਾਈ ਭੁਪਿੰਦਰ ਸਿੰਘ ਬੋਲੇ ਸੋਨਿਹਾਲ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨਰਿੰਦਰ ਸਿੰਘ ਜੀ ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ। ਮਾਤਾ ਜੀ ਮਨਵੀਰ ਸਿੰਘ ਚਹੇੜੂ ਕੀ ਕਹਿੰਦੇ ਸਿੰਘਾਂ ਬਾਰੇ? ਸਾਰੀ ਸੰਗਤ ਨੂੰ ਭਾਈ ਮਨਵੀਰ ਸਿੰਘ ਦੀ ਮਾਤਾ ਵੱਲੋਂ ਹੱਥ ਜੋੜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਕਰੋ ਜਦੋਂ ਤੁਰ ਪਿਆ 20 ਸਾਲ ਦੀ ਉਮਰ ਸੀ, ਮੈਂ ਕਿਹਾ ਮਨਵੀਰ ਸਿੰਘ ਬਹੁਤ ਤੂੰ ਬਹੁਤ ਛੋਟਾ ਹੈ, ਕੀ ਸੇਵਾ ਕਰਾਂਗੇ। ਮਾਤਾ ਤੁਸੀਂ ਮੇਰੀ ਵੀ ਅਰਦਾਸ ਕਰਿਆ ਕਰੋ, ਮੈਂ ਸੇਵਾ ਕਰਕੇ ਸ਼ਹੀਦ ਹੋਵਾਂ। ਜਦੋਂ ਸ਼ਹੀਦ ਹੋ ਪਰ ਮੈਨੂੰ ਕੋਲ ਨਹੀਂ ਹੋਇਆ। ਕਹਿੰਦੇ ਮਾਤਾ ਏਦਾਂ ਨਹੀਂ ਕਰਦੀ, ਸੇਵਾ ਕਰਦੀ ਆ, ਤੁਸੀਂ ਏਦਾਂ ਕਰਿਓ। ਮੈਂ ਕਿਹਾ ਮੈਂ ਤੇ ਤੈਨੂੰ ਕਿੱਥੇ ਦੇਖੂਗੀ। ਕਹਿੰਦਾ ਜਦੋਂ ਸੰਗਤ ਜੁੜੀ ਹੋਊਗੀ ਤੁਹਾਨੂੰ ਸਤਿਕਾਰ ਦੇਣਗੇ ਸਾਰੀ ਸੰਗਤ ਤੇ ਮੈਂ ਆਊਂਗਾ। ਬੋਲੇ ਸੋਨਿਹਾਲ ਮੈਂ ਕਹਿੰਦਾ
ਮਨਜੀਤ ਸੋ ਹੁਣੇ ਦੇ ਵੀ 3 ਮਿੰਟ ਵਾਹਿਗੁਰੂ ਵਾਹਿਗੁਰੂ ਜਦੋਂ ਮੈਂ ਸ਼ਹੀਦ ਹੋ ਗਿਆ 5 ਜਕਾਰੇ ਛੱਡੀ ਰੋਣਾ ਨਹੀਂ क्योंकि ऐसा कला बाती जो दी खबर आई मेरा एकदम मुंह मुड़ गया दिवाली खुलण ना पानी देना फूल हो गई पता नहीं की 10 साल सी हो गया छोटी उम्र ਦੇ ਵਿੱਚ ਘਰੋਂ ਜਾਣਾ ਇੰਨੀ ਲੱਗਦਾ ਨਹੀਂ ਕਿ ਸੰਤ ਵਾਲੇ ਕਹਿਣਾ ਜਿਹਨੇ ਲੈਣ ਜਾਣਾ ਮਾਤਾ ਜੀ ਇਹ ਨਾ ਜਾਓ ਇਹ ਸਾਡੇ ਕੰਮ ਦਾ ਬੰਦਾ ਹੈ ਜਿਹਦੇ ਕੋਲ ਸਿੰਘ ਭੇਜਦੇ ਆ ਸੰਤਾਂ ਨੇ ਬਹੁਤ ਪਿਆਰ ਕੀਤਾ ਬਸ ਕਿਉਂ ਘਰੋਂ ਗਿਆ ਮੁੜ ਕੇ ਕਿਤੇ ਤਕਾਲੀ ਸਵੇਰੇ ਘੰਟਾ ਅੱਧਾ ਘੰਟਾ ਮਿਲ ਜਾਣਾ ਵੀਹਾਂ ਸਾਲਾਂ ਮੇਰਾ ਵਿਆਹ ਕਰ ਲਿਆ 21 ਸਾਲਾਂ ਦੀ ਲੜਕੀ ਵੀ ਪੈਦਾ ਹੋ ਗਈ 2 ਲੜਕੇ ਆ ਬਾਹਰ ਵਿੱਚ ਮਹਾਰਾਜ ਦੀ ਕਿਰਪਾ ਨਾਲ ਬੱਚੇ ਬਹੁਤ ਲੈ ਕੇ ਬਰਤਾ ਗਿਆ ਸਿੰਘ ਨੇ ਵੀ ਉਹਦੀ ਬਹੁਤ ਸਿਰ ਕਬਾਈ ਜਿਸ ਟਾਉਨ ਤੇ ਅਸੀਂ ਰਹਿੰਦੇ ਆ ਉਹ ਸਾਰੇ ਸਿੰਘ ਬੰਦੇ ਕਹਿੰਦੇ ਮਾਤਾ ਤੇਰੀ ਨੂੰਹ ਦਾ ਪੂਜਣ ਵਾਲੀ ਆ ਦੇਵੀ ਆ ਦੇਵੀ ਉਹਨੇ ਆਪਣਾ ਕੰਮ ਕਰਦੀ ਆ ਬਸ ਬੱਚਿਆਂ ਨੂੰ ਪਾਲਿਆ ਬਹੁਤ ਪੜ੍ਹ ਲਿਖ ਗਿਆ ਲੜਕੀ ਉਹਦੀ ਹੋਇਆ ਗਿਆ ਇੱਕ ਲੜਕਾ ਉਹਦਾ ਇਹ ਇੰਜੀਨੀਅਰ ਆ ਇੱਕ ਨੇ ਕੰਪਿਊਟਰ ਦੀ ਡਿਗਰੀ ਕੀਤੀ ਬੱਚੇ ਬਹੁਤ ਲੈ ਕੇ ਅੰਮ੍ਰਿਤ ਉਤਾਰੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਉਹਦੀਆਂ ਅਰਦਾਸਾਂ ਹੀ ਆ ਬਸ ਐਸੇ ਢੰਗ ਨਾਲ ਆ ਜੀ ਜਿਹੜੇ ਕਹਿੰਦੇ ਸੀ ਵੀ ਖਾੜਕੂ ਖਤਮ ਕਰ ਦੇਣੇ ਤੇ ਉਹ ਕਦੇ ਖਤਮ ਨਹੀਂ ਹੋਣਾ ਇਸੇ ਢੰਗ ਦੇ ਨਾਲ ਜਿਹੜੇ ਯੋਧੇ ਆ ਉਹ ਅੱਗੇ ਯੋਧੇ ਪੈਦਾ ਹੁੰਦੇ ਆ ਜਿੱਦਾਂ ਮਾਤਾ ਨੇ ਕਿਹਾ ਵੀ ਮਨਵੀਰ ਸਿੰਘ ਨੇ ਇਹੀ ਕਿਹਾ ਸੀ ਹਾਂਜੀ ਤੁਸੀਂ ਸਾਨੂੰ ਤੇ ਦੇਖਿਓ ਵਾਹ ਜੀ ਵਾਹ ਮੈਂ ਨਾ ਵੀ ਤੁਹਾਨੂੰ ਬਹੁਤ ਤੁਹਾਨੂੰ ਮਿਲਦੀ ਇਸ ਤੋਂ ਮਿਲਦੀ ਹਾਂਜੀ ਉਦੋਂ ਸੁਣਨ ਨੂੰ ਕੋਈ ਮੰਦੀ ਤੋਂ ਦੂਜਾ ਨਾਂ ਨਹੀਂ ਸੀ ਉਹਨਾਂ ਸੰਤਾਂ ਨੇ ਵੀ ਕਿਹਾ ਮਾਤਾ ਸੋਹਣਾ ਰੱਖਿਆ ਕਿ ਤੂੰ ਮੰਦੀ ਸੋਹਣਾ ਰੱਖਿਆ ਮੈਂ ਕਿਹਾ ਬਾਬਾ ਜੀ ਗੁਰਦੁਆਰੇ ਰੱਖਿਆ ਮੰਮਾ ਨੇ ਕਿਹਾ ਮੰਦੀ ਸੁੱਖ ਤੇ ਮੰਮੀ ਦੇ ਰੱਖਦਮ ਨੇ ਵੀ ਸੈਮ ਕਹਿੰਦੇ ਇੰਨੇ ਸਬੰਧ ਆ ਸਿੰਘਾਂ ਨਾਲ ਕੋਈ ਮੰਦੀ ਸੋਹਣਾ ਨਹੀਂ ਸੁਣਿਆ ਮੈਂ ਮੈਨੂੰ ਪੂਰਾ ਸੰਤ ਜੀ ਕਹਿੰਦੇ ਕਿ ਬਹੁਤ ਮਿਲਦੀ ਤੋਂ ਤੁਸੀਂ ਦੇਖੋਗੇ ਤੁਹਾਨੂੰ ਮਿਲੂਗੇ ਮੈਂ ਜਿਸ ਵੀ ਕੰਟਰੀ 'ਚ ਜਾਂਦੀ ਹਾਂ ਬਹੁਤ ਮਿਲਦੀ ਤੋਂ ਮੈਨੂੰ ਮਿਲਦੀ ਆ ਉਸ ਦੇ ਨਾਲ ਹੋਏ ਮੈਨੂੰ ਇੱਕ ਤਾਂ ਮੇਰੇ ਸਰੀਰ ਦੇ ਵਿੱਚ ਨਾ ਠੀਕ ਹੈ ਜੀ ਬੋਲੇ ਸੋ ਨਿਹਾਲ ਦਰਸ਼ਕੋ ਜਿਸ ਤਰ੍ਹਾਂ ਕਿ ਤੁਸੀਂ ਇਹ ਵੀਡੀਓ ਦੇਖੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਏਗੀ ਸੋ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਤੁਸੀਂ ਸਾਨੂੰ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਾਥ ਕਹਿ ਦਿਓ ਦੇਖਦੇ ਰਹੋ TV84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ